ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ, ਕੀ ਸਰਗਰਮੀਆਂ ਆ, ਕਿਹੜੀ ਪਾਰਟੀ ਦਾ ਕੀ ਹੋਇਆ, ਕਿੱਥੇ ਕਿੱਥੇ ਕਿਸੇ ਦੀ ਹਮਾਇਤ ਸ਼ਿਕਾਇਤ ਹੋਈ ਆ, ਉਸ ਦੀ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ, ਗੁਰਦੀਪ ਸਿੰਘ ਫਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਸਲਮਾ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਾਂ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਸਭ ਤੋਂ ਪਹਿਲੀ ਜਿਹੜੀ ਜੀ ਖਬਰ ਬਲਤੇਜ ਪੰਨੂ ਜੀ ਕਰਦੇ ਆ ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਤੇ ਕੈਂਪੇਨ ਚੱਲ ਰਹੀ ਆ। ਤੇ ਜੇ ਆਪਾਂ ਸੱਤਾਧਾਰੀ ਪਾਰਟੀ ਦੀ ਗੱਲ ਕਰ ਲਈਏ, ਬਾਦਲ ਪਰਿਵਾਰ ਦੀ ਗੱਲ ਕਰ ਲਈਏ, ਤਾਂ ਇਹਨਾਂ ਦੇ ਪਿਓ ਪੁੱਤਰ ਦਾ ਇੱਕੋ ਦਿਨ ਦੇ ਵਿੱਚ ਵਿਰੋਧ ਹੋਇਆ ਤੇ ਵਿਰੋਧ ਕਰਨ ਵਾਲੇ ਨੂੰ ਬਹੁਤ ਕੁੱਟਿਆ ਮਾਰਿਆ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਜੇ ਗਿਣਤੀ ਗਿਣਨੀ ਹੋਵੇ ਤਾਂ ਲਗਾਤਾਰ 6ਵਾਂ ਵਿਰੋਧ ਸੀਗਾ। ਸੂਬੇ ਦੇ ਮੁੱਖ ਮੰਤਰੀ 5 ਵਾਰੀ ਜਿਹੜੇ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਇਹ ਉਹਨਾਂ ਨੂੰ ਵਿਰੋਧ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪਿਆ। ਸੰਗਰੂਰ ਦੇ ਵਿੱਚ ਪ੍ਰਕਾਸ਼ ਚੰਦ ਗਰਗ ਦੇ ਹੱਕ ਦੇ ਵਿੱਚ ਉਹ ਅਨਾਜ ਮੰਡੀ ਦੇ ਵਿੱਚ ਰੈਲੀ ਕਰਨ ਦੇ ਵਾਸਤੇ ਜਿਹੜਾ ਉਹ ਆਏ ਸੀਗੇ। ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਬੋਲਣ ਲੱਗੇ ਨੇ ਤਾਂ ਉੱਥੇ ਜਿਹੜੇ ਕੁਛ ਵਿਅਕਤੀ ਸੀ ਉਹਨਾਂ ਨੇ ਮੁਰਦਾਬਾਦ ਦੇ ਨਾਅਰੇ ਜਿਹੜੇ ਸੀ ਉਹ ਲਾਉਣੇ ਸ਼ੁਰੂ ਕਰ ਦਿੱਤੇ ਔਰ ਕਾਲੀਆਂ ਝੰਡੀਆਂ ਜਿਹੜੀਆਂ ਸੀਗੀਆਂ ਜੀ ਉਹ ਵਿਖਾਈਆਂ। ਪੁਲਿਸ ਵਾਲਿਆਂ ਨੂੰ ਜਿਹੜਾ ਸੀਗਾ ਜੀ ਉਹ ਕਾਫੀ ਇਹਦੀ ਜੱਦੋਜਹਿਦ ਕਰਨੀ ਪਈ ਇਹਨਾਂ ਨੂੰ ਉੱਥੋਂ ਜਿਹੜਾ ਜੀ ਬਾਹਰ ਕਰਨ ਦੇ ਵਾਸਤੇ। ਪਰ ਜਿਹੜੇ ਅਕਾਲੀ ਦਲ ਦੇ ਕੁਝ ਵਰਕਰ ਸੀਗੇ ਜੀ ਉਹਨਾਂ ਨੇ ਡਾਂਗਾ ਜਿਹੜੀਆਂ ਜੀ ਉਹ ਲੈ ਕੇ ਆ ਗਏ ਔਰ ਇੱਕ ਬਜ਼ੁਰਗ ਜਿਹੜਾ ਸੀਗਾ ਉਹਦੀ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ। ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦਾ ਆਗੂ ਹੈ ਜੀ ਦਰਸ਼ਨ ਸਿੰਘ ਕੌਰੀਆਂ, ਉਹਨੂੰ ਹੇਠਾਂ ਸੁੱਟ ਕੇ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ। ਇਸ ਜਿਹੜਾ ਬਜ਼ੁਰਗ ਸੀਗਾ ਜੀ ਉਹਦੀ ਦਸਤਾਰ ਵੀ ਲੱਥ ਗਈ। ਕੌਰੀਆਂ ਜਿਹੜਾ ਜੀ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਸੱਟਾਂ ਦੀ ਵਜ੍ਹਾ ਕਰਕੇ ਦਾਖਲ ਹੈ। ਜਿਹੜੇ ਅਕਾਲੀ ਵਰਕਰ ਜਿਹੜੇ ਉਹਨਾਂ ਦੇ ਬਾਰੇ ਦੇ ਵਿੱਚ ਕੌਰੀਆਂ ਨੇ ਇਹ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ, ਜਿਨ੍ਹਾਂ ਨੇ ਦਰਸ਼ਨ ਸਿੰਘ ਦੀ ਕੁੱਟਮਾਰ ਕੀਤੀ, ਗਾਲਾਂ ਕੱਢੀਆਂ ਔਰ ਜਿਹੜਾ ਜੀ ਉਹ ਪਿੱਛੇ ਤੱਕ ਜਿਹੜਾ ਜੀ ਉਹਨੂੰ ਕੁੱਟਦੇ ਜਿਹੜਾ ਜੀ ਉਹ ਗਏ। ਉਹਨੇ ਇਹ ਵੀ ਗੱਲ ਕਹੀ ਆ ਕਿ ਉਹ ਇਹ ਮਾਮਲਾ ਜਿਹੜਾ ਜੀ ਮੁਤਵਾਜੀ ਜਥੇਦਾਰਾਂ ਦੇ ਸਾਹਮਣੇ ਜਿਹੜਾ ਉਠਾਉਣਗੇ ਕਿ ਕਿਵੇਂ ਉਹਦੀ ਦਸਤਾਰ ਜਿਹੜੀ ਆ ਉਹ ਲਾਈ ਗਈ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਰੈਲੀ ਕੱਲ ਮੋਹਾਲੀ ਦੇ ਵਿੱਚ ਹੋ ਰਹੀ ਸੀ, ਉਹਦੇ ਵਿੱਚ ਵੀ ਇੱਕ ਵਿਅਕਤੀ ਜਿਹੜਾ ਸੀਗਾ ਜੀ ਉਹਨੇ ਉਦੋਂ ਬੋਲਣਾ ਸ਼ੁਰੂ ਕਰਤਾ ਜਦੋਂ ਸੁਖਬੀਰ ਸਿੰਘ ਬਾਦਲ ਹੋਰੀ ਪੰਜਾਬ ਦੇ ਵਿੱਚ ਆਈ ਵਿਕਾਸ ਦੀ ਹਨੇਰੀ ਦਾ ਵਰਣਨ ਜਿਹੜਾ ਜੀ ਉਹ ਕਰ ਰਹੇ ਸੀਗੇ। ਇਸ ਬੰਦੇ ਨੇ ਉੱਠ ਕੇ ਜਿਹੜਾ ਜੀ ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਸਾਰਾ ਕੁਝ ਗਲਤ ਹੈ, ਕੋਈ ਕਿਸੇ ਜਗ੍ਹਾ ਦੇ ਉੱਤੇ ਵਿਕਾਸ ਨਹੀਂ ਹੋਇਆ, ਲੋਕ ਜਿਹੜੇ ਆ ਜੀ ਉਹ ਆਮ ਸਹੂਲਤਾਂ ਨੂੰ ਵੀ ਤਰਸ ਰਹੇ ਨੇ। ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹਨਾਂ ਨੇ ਭੱਜ ਕੇ ਜਾ ਕੇ ਇਸ ਵਿਅਕਤੀ ਦੇ ਮੂੰਹ ਦੇ ਉੱਤੇ ਜਿਹੜਾ ਸੀਗਾ ਹੱਥ ਰੱਖਿਆ ਔਰ ਉੱਥੋਂ ਉਹਨੂੰ ਕੱਢ ਕੇ ਜਿਹੜਾ ਜੀ ਇਸ ਜਗ੍ਹਾ ਤੋਂ ਲੈ ਗਏ। ਉਧਰ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਨੇ ਜੀ ਉਹਨਾਂ ਦਾ ਵੀ ਕੱਲ ਕਾਲੀਆਂ ਝੰਡੀਆਂ ਦੇ ਨਾਲ ਰੋਸ ਜਿਹੜਾ ਜੀ ਪ੍ਰਗਟ ਲੋਕਾਂ ਨੇ ਕੀਤਾ ਲਹਿਰਾ ਗਾਗਾ ਹਲਕੇ ਦੇ ਵਿੱਚ, ਜਿੱਥੇ ਉਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਵਾਸਤੇ ਆਏ ਸਨ ਜੀ। ਔਰ ਉਹਨਾਂ ਨੂੰ ਜਿਹੜਾ ਜੀ ਉੱਥੋਂ ਕਾਫਲਾ ਆਪਣਾ ਛੇਤੀ ਦੇ ਨਾਲ ਜਿਹੜਾ ਉਹ ਲਿਜਾਣਾ ਪਿਆ ਕਿਉਂਕਿ ਲੋਕ ਜਿਹੜੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋ ਗਏ ਜੀ। ਬਿਲਕੁਲ ਜੀ, ਜੇ ਆਪਣੇ ਹੀ ਹਲਕਿਆਂ 'ਚ ਇੰਨਾ ਚਿਰ ਰਾਜ ਕਰਕੇ ਇਹ ਹਾਲ ਆ ਤੇ ਬਾਕੀ ਕੀ ਅੱਗੇ ਹੋਵੇਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪਿੱਛੇ ਜਿਹੇ ਉਮੀਦਵਾਰਾਂ ਨੇ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਪੈਸੇ ਦੀ ਕਿੱਲਤ ਬਾਰੇ ਕਿਹਾ ਸੀਗਾ ਕਿ ਬਹੁਤ ਘੱਟ ਲਿਮਟ ਆ ਘਟਾਉਣ ਦੀ, ਤਾਂ ਪਰ ਹੁਣ ਚੋਣ ਕਮਿਸ਼ਨ ਨੇ ਵੀ ਕਿਹਾ ਕਿ ਘੱਟੋ ਘੱਟ 2 ਲੱਖ ਦੀ ਪਰਮਿਸ਼ਨ ਚਾਹੀਦੀ ਹੈ। ਬਿਲਕੁਲ, ਐਕਚੁਅਲੀ ਹਾਲਾਂਕਿ ਕਾਫੀ ਦੇਰ ਬਾਅਦ ਜਿਹੜਾ ਜੀ ਤੁਸੀਂ ਕਹਿ ਲਓ ਕਿ ਚੋਣ ਕਮਿਸ਼ਨ ਨੇ ਇਹਦੇ ਉੱਤੇ ਜਿਹੜਾ ਆਪਣਾ ਕੋਈ ਚਿੱਠੀ ਜਿਹੜੀ ਆ ਜੀ ਉਹ ਲਿਖੀ ਆ ਰਿਜ਼ਰਵ ਬੈਂਕ ਨੂੰ ਪੰਜਾਬ ਦੇ ਵਿੱਚ। ਤਾਂ ਕਿਉਂਕਿ ਇਹ ਤੁਸੀਂ ਕਹਿ ਲਓ ਕਿ ਲਾਸਟ ਦਿਨ ਜਿਹੜੇ ਆ ਉਹ ਚੱਲਣੇ ਸ਼ੁਰੂ ਹੋ ਗਏ ਇਲੈਕਸ਼ਨਾਂ ਦੇ। ਚੋਣ ਕਮਿਸ਼ਨ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਰਿਟਨ ਦੇ ਵਿੱਚ ਇਹ ਗੱਲ ਕਹੀ ਆ ਕਿ 5 ਸੂਬਿਆਂ 'ਚ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਹਫ਼ਤੇ 'ਚ 2 ਲੱਖ ਰੁਪਈਏ ਕਢਾਉਣ ਦੀ ਪਰਮਿਸ਼ਨ ਜਿਹੜੀ ਆ ਜੀ ਉਹ ਦਿੱਤੀ ਜਾਵੇ, ਕਿਉਂਕਿ ਨੋਟਬੰਦੀ ਤੋਂ ਬਾਅਦ ਹਫ਼ਤੇ ਦੇ ਵਿੱਚ 24,000 ਰੁਪਈਆ ਖਾਤਿਆਂ ਦੇ ਵਿੱਚੋਂ ਜਿਹੜਾ ਜੀ ਉਹ ਕਢਵਾਇਆ ਜਾ ਸਕਦਾ ਹੈ। ਕਮਿਸ਼ਨ ਨੇ RBI ਦੇ ਗਵਰਨਰ ਉਰਜਿਤ ਪਟੇਲ ਹੋਰਾਂ ਨੂੰ ਕਿਹਾ ਜੀ ਕਿ ਉਮੀਦਵਾਰਾਂ ਨੂੰ ਨੋਟਬੰਦੀ ਦੇ ਕਰਕੇ
ਦਿੱਕਤਾਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਇਹ ਵੀ ਬੇਨਤੀ ਜਿਹੜੀ ਹੈ ਜੀ ਉਹ ਕੀਤੀ ਗਈ ਆ ਜਿਹੜੀ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ 11 ਮਾਰਚ ਤੱਕ 2 ਲੱਖ ਰੁਪਏ ਕਢਾਉਣ ਦੀ ਸਹੂਲਤ ਜਿਹੜੀ ਹੈ ਜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਹਲਕੇ ਦੇ ਰਿਟਰਨਿੰਗ ਅਫਸਰ ਦੇ ਵੱਲੋਂ ਤਸਦੀਕ ਕਰਨ ਦੇ ਉੱਤੇ ਹੀ ਉਮੀਦਵਾਰ ਨੂੰ ਜਿਹੜੀ ਹੈ ਜੀ ਇਹ ਸਹੂਲਤ ਮਿਲੂਗੀ। ਵੇਖਦੇ ਹਾਂ ਜੀ ਕਿ ਜਿਹੜੇ ਹੁਣ ਕਿਉਂਕਿ ਰਿਟਰਨਿੰਗ ਆਫਿਸਰ ਜਿਹੜਾ ਜੀ ਉਹਨਾਂ ਦੇ ਹੱਥ ਦੇ ਵਿੱਚ ਬਹੁਤੀ ਖੇਡ ਜਿਹੜੀ ਹੈ ਜੀ ਇਹ ਰਹੂਗੀ ਕਿ ਕਿਹਦਾ ਉਹ ਕਰਦੇ ਨੇ ਕਿਹਦਾ ਨਹੀਂ। ਜਿਹੜੇ ਉਮੀਦਵਾਰ ਉਂਝ ਹੀ ਖੜੇ ਹੋਏ ਨੇ ਸ਼ੁਗਲ ਦੇ ਵਾਸਤੇ ਉਹ ਕਿਤੇ ਇੱਧਰੋਂ ਇਹ ਨਾ ਕਰਨਾ ਸ਼ੁਰੂ ਕਰ ਦੇਣ ਜੀ ਵੀ ਲਓ ਜਿਹੜਾ 2 ਲੱਖ ਦੇ ਇੰਨੇ ਜਿਹੜੇ ਉਹ ਤੁਸੀਂ ਲੈ ਲਓ, ਇੰਨੇ ਸਾਨੂੰ ਦੇ ਦਿਓ, ਅਸੀਂ ਕਢਾ ਦਿੰਦੇ ਆ। ਇਹ ਵੀ ਕਹਾਣੀ ਜਿਹੜੀ ਹੈ ਜੀ ਸ਼ੁਰੂ ਹੋ ਸਕਦੀ ਹੈ। ਪਰ ਇੰਨਾ ਜ਼ਰੂਰ ਹੈ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝ ਰਹੇ ਜਿਹੜੇ ਇਹ ਉਮੀਦਵਾਰ ਨੇ ਉਹਨਾਂ ਨੂੰ ਚੋਣ ਮੁਹਿੰਮ ਜਿਹੜੀ ਹੈ ਜੀ ਉਹ ਚਲਾਉਣੀ ਔਖੀ ਜਿਹੜੀ ਆ ਉਹ ਹੋਈ ਪਈ ਆ। ਪਰ ਇਹਦਾ ਇੱਕ ਦੂਸਰਾ ਪੱਖ ਹੈ, ਉਹ ਇਹ ਪੱਖ ਹੈ ਜੀ ਕਿ ਚੋਣ ਜਿਹੜੀ ਆ ਉਹ ਥੋੜੀ ਸਸਤੀ ਹੋਈ ਆ ਤੇ ਇਹਦੇ ਨਾਲ ਸ਼ਰਾਬ ਵਗੈਰਾ ਜਿਹੜੀ ਹੈ ਜੀ ਉਹ ਘੱਟ ਵਰਤਾਈ ਜਾ ਰਹੀ ਹੈ। ਹਾਲਾਂਕਿ ਵਰਤਾਈ ਜਾ ਜ਼ਰੂਰ ਰਹੀ ਹੈ ਜੀ। ਇਸ ਵਾਰੀ ਜਿਹੜੀ ਸ਼ਰਾਬ ਹੈ ਉਹਦਾ ਥੋੜਾ ਜਿਹਾ ਨਵਾਂ ਢੰਗ ਤਰੀਕਾ ਜਿਹੜਾ ਜੀ ਉਹ ਅਪਣਾਇਆ ਗਿਆ ਕਿ ਜਿਹੜੀਆਂ ਛੋਟੀਆਂ ਦੁਕਾਨਾਂ ਨੇ ਉੱਥੇ ਜਿਹੜੀ ਰੱਖ ਕੇ ਸ਼ਾਮ ਨੂੰ ਉੱਥੋਂ ਦਿੱਤੀ ਜਾ ਰਹੀ ਹੈ ਜੀ। ਬਿਲਕੁਲ ਤਰੀਕੇ ਬਦਲੇ ਗਏ ਆ ਜੀ ਤੇ ਪਰ ਦੇ ਜ਼ਰੂਰ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬਾਦਲਾਂ ਦੇ 2 ਨੇੜਲੇ ਰਿਸ਼ਤੇਦਾਰ ਆ ਉਹਨਾਂ ਦਾ ਸਾਰਾ ਕੁਝ ਦਾਅ ਤੇ ਲੱਗਾ ਹੋਇਆ। ਬਿਲਕੁਲ ਜੀ, ਦਾਅ ਤਾਂ ਅਸਲ ਦੇ ਵਿੱਚ ਪੰਜਾਬ ਹੀ ਲੱਗਿਆ ਹੋਇਆ ਜੀ। ਪਰ ਇੰਨਾ ਜ਼ਰੂਰ ਹੈ ਕਿ ਜਿਵੇਂ ਆਪਾਂ ਸਾਂਝਾ ਕਰਕੇ ਹਟੇ ਹਾਂ ਜੀ ਹੁਣੇ ਕਿ ਜਿਹੜਾ ਵਿਰੋਧ ਆ ਉਹ ਹੋ ਰਿਹਾ 2 ਜਿਹੜੇ ਬਹੁਤ ਨੇੜਲੇ ਰਿਸ਼ਤੇਦਾਰ ਨੇ ਜਿਹੜੇ ਇੱਕ ਤਾਂ ਬਾਦਲ ਪਰਿਵਾਰ ਦੇ ਜਵਾਈ ਨੇ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਪੱਟੀ ਹਲਕੇ ਤੋਂ ਉਮੀਦਵਾਰ ਨੇ ਔਰ ਦੂਸਰੇ ਨੇ ਜੀ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਮਜੀਠਾ ਹਲਕੇ ਤੋਂ ਉਮੀਦਵਾਰ ਨੇ। ਜਿਹੜੇ ਮਜੀਠੀਆ ਦੇ ਹਮਾਇਤੀ ਨੇ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਮੰਤਰੀ ਨੇ ਹਲਕੇ ਦੇ ਵਿੱਚ 500 ਕਰੋੜ ਰੁਪਏ ਦਾ ਵਿਕਾਸ ਕੰਮ ਕਰਵਾਇਆ, ਇਸ ਕਰਕੇ ਕੋਈ ਸਮੱਸਿਆ ਹੀ ਨਹੀਂ ਉਹਨੂੰ ਜਿਹੜੀ ਹੈ ਜੀ ਜਿੱਤਣ ਦੇ ਵਾਸਤੇ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਨੇ ਜੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਉਹਨੇ ਬਾਦਲ ਸਰਕਾਰ ਦੇ ਮੰਤਰੀ ਮਜੀਠੀਆ ਦੇ ਨਾਲ ਜਿਹੜੀ ਹੈ ਜੀ ਤਕੜੀ ਟੱਕਰ ਜਿਹੜੀ ਉਹ ਲਈ ਹੋਈ ਹੈ। ਔਰ ਤੀਸਰੀ ਧਿਰ ਜਿਹੜੀ ਪੰਜਾਬ ਦੇ ਵਿੱਚੋਂ ਉੱਠੀ ਆ ਆਮ ਆਦਮੀ ਪਾਰਟੀ, ਉਹਦੇ ਜਿਹੜੇ ਹਿੰਮਤ ਸਿੰਘ ਸ਼ੇਰਗਿੱਲ ਨੇ ਉਹਨੇ ਸਰਗਰਮੀਆਂ ਜਿਹੜੀਆਂ ਜੀ ਆਪਣੀਆਂ ਸਿਖਰ ਦੇ ਉੱਤੇ ਪਹੁੰਚਾਈਆਂ ਹੋਈਆਂ ਨੇ। ਜਿਹੜੇ ਪਿੰਡ ਨੇ ਆਮਦ, ਅਠਵਾਲ, ਸ਼ਾਮਨਗਰ, ਇਹ ਜਿਹੜੇ ਲੋਕ ਨੇ ਉਹ ਕਹਿੰਦੇ ਆ ਕਿ ਵਿਕਾਸ ਦਾ ਫਾਇਦਾ ਉਹਨਾਂ ਤੱਕ ਘੱਟ ਪਹੁੰਚਿਆ, ਨੀਲੇ ਕਾਰਡਾਂ ਦਾ ਫਾਇਦਾ ਜਿਹੜਾ ਜੀ ਉਹ ਵੱਡੇ ਲੋਕ ਲੈ ਗਏ ਨੇ। ਜਿਹੜੇ ਪਿੰਡਾਂ ਦੇ ਵਿੱਚ ਵਸਦੇ ਲੋਕ ਨੇ ਉਹ ਕਹਿੰਦੇ ਹਲਕੇ ਦੇ ਵਿੱਚ ਸਟੇਡੀਅਮ ਬਣੇ ਨੇ, ਹੋਰ ਸਹੂਲਤਾਂ ਜਿਹੜੀਆਂ ਜੀ ਉਹ ਬਣੀਆਂ, ਪਰ ਉਹ ਕਹਿੰਦੇ ਆ ਕਿ ਇਹ ਸਹੂਲਤਾਂ ਦਾ ਆਮ ਲੋਕਾਂ ਨੂੰ ਕੀ ਫਾਇਦਾ ਜਿਹੜੇ ਕਿ ਰੋਟੀ ਤੋਂ ਵੀ ਜਿਹੜੇ ਉਹ ਵਾਂਝੇ ਨੇ। ਜਿਹੜੇ ਨੌਜਵਾਨ ਤਬਕਾ ਹੈ ਉਹ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਦੇ ਨਾਲ ਆਪ ਵੀ ਤੁਰ ਰਿਹਾ, ਜਦੋਂ ਕਿ ਉਹ ਦੂਜੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਉਹ ਨਹੀਂ ਛੱਡ ਰਿਹਾ। ਲਾਲੀ ਮਜੀਠੀਆ ਹੋਰਾਂ ਦਾ ਜਿਹੜਾ ਆਧਾਰ ਹੈ ਉਹ ਵਾਹਵਾ ਹੈ ਇਸ ਹਲਕੇ ਦੇ ਵਿੱਚ। ਪਿਛਲੀ ਵਾਰੀ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ, ਬਾਗੀ ਹੋ ਕੇ ਵੀ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਜਿਹੜੀਆਂ ਉਹ ਲੈ ਗਏ ਸੀਗੇ। ਦੂਜਾ ਹਲਕਾ ਹੈ ਜੀ ਅਹਿਮ ਪੱਟੀ, ਜਿੱਥੋਂ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੂੰ ਕਾਂਗਰਸ ਦੇ ਹਰਮਿੰਦਰ ਗਿੱਲ ਜਿਹੜੇ ਆ ਜੀ ਉਹ ਫਸਵੀਂ ਟੱਕਰ ਜਿਹੜੀ ਆ ਉਹ ਦੇ ਰਹੇ ਨੇ। ਆਮ ਆਦਮੀ ਪਾਰਟੀ ਜਿਹੜੇ ਰਣਜੀਤ ਸਿੰਘ ਚੀਮਾ ਉਹ ਇੱਥੋਂ ਕਿਸਮਤ ਜਿਹੜੀ ਆ ਜੀ ਉਹ ਅਜ਼ਮਾ ਰਹੇ ਨੇ। ਆਮ ਆਦਮੀ ਪਾਰਟੀ ਨੇ ਹਲਕੇ ਦੇ ਵਿੱਚ ਪਾਰਟੀ ਦੇ ਪੈਰ ਲਾਉਣ ਵਾਲੇ ਆਗੂ ਦੇ ਉੱਤੇ ਦਾਅ ਨਹੀਂ ਖੇਡਿਆ। ਜੇ ਉਹਦੇ ਉੱਤੇ ਦਾਅ ਖੇਡਿਆ ਹੁੰਦਾ ਤਾਂ ਸ਼ਾਇਦ ਇਸ ਹਲਕੇ ਦੇ ਹਾਲਾਤ ਜਿਹੜੇ ਸੀ ਉਹ ਕੁਝ ਹੋਰ ਹੁੰਦੇ। ਪੱਟੀ ਕਸਬੇ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਆ ਕਿ ਹਲਕੇ ਦੇ ਵਿੱਚ ਨਸ਼ੀਲੇ ਪਦਾਰਥ ਜਿਹੜੇ ਉਹ ਆਮ ਹੀ ਨੇ। ਨਸ਼ਿਆਂ ਦਾ ਤੰਦੂਆ ਜਾਲ ਜਿਹੜਾ ਜੀ ਉਹ ਕਿਵੇਂ ਟੁੱਟੂਗਾ ਇਹਦੇ ਵਾਸਤੇ ਲੋਕ ਜਿਹੜੇ ਉਹ ਫਿਕਰਮੰਦ ਨੇ। ਇਸ ਏਰੀਏ ਦੇ ਵਿੱਚ ਅੰਨ੍ਹੇਵਾਹ ਦਰਜ ਹੋਏ ਪਰਚਿਆਂ ਦਾ ਮਾਮਲਾ ਵੀ ਬਹੁਤ ਵੱਡਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਿਹੜੀ ਪਿਛਲੀ ਵਿਧਾਨ ਸਭਾ ਦੀ ਚੋਣ ਸੀਗੀ ਉਹਦੇ ਵਿੱਚ ਹਰਮਿੰਦਰ ਸਿੰਘ ਗਿੱਲ ਹੋਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਸਿਰਫ 59 ਵੋਟਾਂ ਦੇ ਫਰਕ ਦੇ ਨਾਲ ਜਿਹੜਾ ਜੀ ਉਹ ਹਾਰੇ ਸੀਗੇ। ਇਸ ਵਾਰੀ ਹਰਮਿੰਦਰ ਸਿੰਘ ਗਿੱਲ ਹੋਰੀ ਕਹਿੰਦੇ ਨੇ ਕਿ ਉਹ ਆਪਣੀ ਇਸ ਪਿਛਲੀ ਹਾਰ ਦਾ ਬਦਲਾ ਜਿਹੜਾ ਜੀ ਉਹ ਲੈ ਲੈਣਗੇ, ਪਰ ਜਿਹੜੀ ਚੁੱਪ ਕੀਤੀ ਵੋਟ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਆ ਜੀ ਉਹ ਹਲਕੇ ਦੀ ਭੁਗਤਦੀ ਆ, ਇਹ ਵੇਖਣ ਵਾਲੀ ਇੰਟਰਸਟਿੰਗ ਗੱਲ ਹੋਊਗੀ। ਜਿਹੜੇ ਪੰਜਾਬ ਦੇ ਕੁਝ ਖੇਤਰ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਸਭ ਤੋਂ ਮਾਰ ਪਈ ਆ ਉਹਨਾਂ ਖੇਤਰਾਂ ਦੇ ਵਿੱਚੋਂ ਇੱਕ ਇਹ ਏਰੀਆ ਜਿਹੜਾ ਜੀ ਉਹ ਵੀ ਹੈਗਾ। ਔਰ ਰਾਹੁਲ ਗਾਂਧੀ ਹੋਰੀ ਜਿਹੜਾ ਜੀ ਉਹ ਹਲਕਾ ਮਜੀਠਾ ਦੇ ਵਿੱਚ ਭਲਕੇ ਰੈਲੀ ਕਰਨ ਦੇ ਵਾਸਤੇ ਆ ਰਹੇ ਆ। ਦੇਖਦੇ ਆ ਕਿ ਉਹਨਾਂ ਦੇ ਇੱਥੇ ਆਉਣ ਦੇ ਨਾਲ ਮਜੀਠੇ ਦੇ ਵਿੱਚ ਸਮੀਕਰਨ ਕੀ ਚੇਂਜ ਹੁੰਦੇ ਨੇ ਤੇ ਪੱਟੀ ਦੇ ਸਮੀਕਰਨ ਜਿਹੜੇ ਨੇ ਉਹ ਅਗਲੇ 5-4 ਦਿਨਾਂ ਦੇ ਵਿੱਚ ਕਿੱਧਰ ਨੂੰ ਜਾਂਦੇ ਨੇ।
ਬਿਲਕੁਲ, ਤੁਹਾਡੇ ਕਹਿਣ ਦਾ ਮਤਲਬ ਕਿ ਇਹ ਸੀਟ ਵੀ ਬੜੀ ਇੰਟਰਸਟਿੰਗ ਰਹੂਗੀ ਕਿ ਕੌਣ ਜਿੱਤਦਾ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਕਿ ਜਿਹੜੇ ਮਤਵਾਜੀ ਜਥੇਦਾਰ ਆ ਉਹਨਾਂ ਨੇ ਸਿਕੰਦਰ ਮਲੂਕੇ ਨੂੰ ਛੇਕਿਆ, ਤਨਖਾਹ ਲਾਈ ਜੀ। ਜੀ ਸਿਕੰਦਰ ਸਿੰਘ ਮਲੂਕਾ ਜਿਹੜੇ ਮੰਤਰੀ ਰਹੇ ਨੇ ਜੀ, ਔਰ ਉਹਨਾਂ ਨੇ ਪਿਛਲੇ ਦਿਨੀ ਜਿਹੜੀ ਅਰਦਾਸ ਦੇ ਵਿੱਚ ਸ਼ਾਮਲ ਜਿਹੜਾ ਹੋਏ ਸੀਗੇ, ਔਰ ਉਦੋਂ ਬਾਅਦ ਜਿਹੜਾ ਜੀ ਅਕਾਲ ਤਖਤ ਦੇ ਉੱਤੇ ਉਹਨਾਂ ਨੂੰ ਸੱਦਿਆ ਗਿਆ ਸੀਗਾ, ਫਿਰ ਜਿਹੜਾ ਜੀ ਬਖਸ਼ ਵੀ ਦਿੱਤਾ ਗਿਆ। ਪਰ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਸੀਗੇ ਜੀ, ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਇਸ ਸਾਰੇ ਦਾ ਜਿਹੜਾ ਜੀ ਉਹ ਨੋਟਿਸ ਲਿਆ ਸੀਗਾ। ਉਹਨਾਂ ਨੇ 24 ਤਰੀਕ ਤੱਕ ਦਾ ਸਮਾਂ ਜਿਹੜਾ ਦਿੱਤਾ ਸੀਗਾ ਕਿ ਉਦੋਂ ਤੱਕ ਪੇਸ਼ ਜਿਹੜਾ ਜੀ ਸਿਕੰਦਰ ਮਲੂਕਾ ਹੋਰੀ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਉਹ ਪੇਸ਼ ਹੋਣ, ਨਹੀਂ ਪੇਸ਼ ਹੋਏ ਉਹ। ਔਰ ਹੁਣ ਜਿਹੜਾ ਜੀ ਇਹ ਜਿਹੜੇ ਮਤਵਾਜੀ ਜਥੇਦਾਰ ਨੇ ਉਹਨਾਂ ਨੇ ਤਨਖਾਹੀਆ ਜਿਹੜਾ ਜੀ ਉਹ ਕਰਾਰ ਦੇ ਦਿੱਤਾ ਸਿਕੰਦਰ ਸਿੰਘ ਮਲੂਕਾ ਤੇ ਉਹਨਾਂ ਦੇ ਜਿਹੜਾ ਜੀ ਸਾਥੀਆਂ ਨੂੰ। ਇਹ ਜਿਹੜੇ ਜਥੇਦਾਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਜੇ ਜਿਹੜਾ ਜੀ ਸਮਾਂ ਇਹ ਦਿੱਤਾ ਗਿਆ ਕਿ ਉਹ ਇਹਨਾਂ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਔਰ ਤਨਖਾਹ ਜਿਹੜੀ ਆ ਜੀ ਉਹ ਲਵਾਉਣ। ਜੇ ਨਹੀਂ ਪੇਸ਼ ਹੁੰਦੇ ਤਾਂ ਉਹਨਾਂ ਨੇ ਕਿਹਾ ਕਿ ਅਗਲੀ ਕਾਰਵਾਈ ਜਿਹੜੀ ਆ ਉਹ 23 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਊਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੇਜਰ ਸਿੰਘ ਤੇ ਸਤਨਾਮ ਸਿੰਘ ਭਾਈ ਰੂਪਾ ਨੂੰ ਵੀ ਤਨਖਾਹੀਆ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਸੋ ਪਹਿਲਾਂ ਹੀ ਆਪਣੀ ਸੀਟ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਘਿਰੇ ਹੋਏ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਵਾਸਤੇ ਇਹ ਜਿਹੜੀ ਹੈ ਜੀ ਨਵੀਂ ਮੁਸੀਬਤ ਆਣ ਪਈ ਆ, ਕਿਉਂਕਿ ਮਾਲਵੇ ਦੇ ਖੇਤਰ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਜਿਹੜੀ ਹੈ ਜੀ ਇਹਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਜੀ ਉਹ ਸਾਹਮਣੇ ਆਇਆ। ਔਰ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦਾ ਆਧਾਰ ਵੀ ਇਹਨਾਂ ਖੇਤਰਾਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਹੈਗਾ। ਔਰ ਇਸ ਕਰਕੇ ਇਹ ਜਿਹੜਾ ਫੈਸਲਾ ਚੋਣਾਂ ਤੋਂ ਕੁਝ ਦਿਨ ਜਿਹੜਾ ਪਹਿਲਾਂ ਆਇਆ, ਨਿਰਸੰਦੇਹ ਇਹ ਸਿਕੰਦਰ ਸਿੰਘ ਮਲੂਕਾ ਹੋਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਹੋਰ ਵਧਾਊਗਾ। ਹਾਂਜੀ ਦੇਖੋ, ਪਰ ਅਖੀਰ ਦੇ ਵਿੱਚ ਇਹ ਵੀ ਕੀ ਕਰਦੇ ਆ। ਤੇ ਅੱਗੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਕਿ ਉਸ ਦੇ ਜਿਹੜੇ ਬਾਗੀ ਸੀਗੇ ਉਹ ਗੱਲ ਨਹੀਂ ਸੀ ਮੰਨ ਰਹੇ, ਪਰ ਹੁਣ ਕਾਂਗਰਸ ਨੇ ਉਹਨਾਂ ਨੂੰ ਵਿੱਚੋਂ ਕਾਂਗਰਸ ਪਾਰਟੀ ਚੋਂ ਕੱਢ ਦਿੱਤਾ। ਬਿਲਕੁਲ ਜੀ, ਐਕਚੁਅਲੀ ਜਿਹੜੇ ਬਗਾਵਤ ਕਰ ਗਏ ਸੀਗੇ ਜੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕਿ ਉਹ ਵਾਪਸ ਜਿਹੜਾ ਜੀ ਆਪਣੇ ਨਾਮ ਲੈ ਲੈਣ। ਕੁਝ ਥਾਵਾਂ ਤੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਸਫਲ ਵੀ ਹੋਏ ਨੇ, ਕੋਈ 8 ਤੋਂ 9 ਸੀਟਾਂ ਦੇ ਉੱਤੇ, ਜਿੱਥੇ ਕਿ ਉਹਨਾਂ ਨੇ ਬਾਗੀਆਂ ਨੂੰ ਜਿਹੜਾ ਜੀ ਉਹ ਮਨਾ ਲਿਆ ਸੀਗਾ। ਪਰ ਜਿਹੜਾ ਜੀ ਬਾਕੀ ਥਾਵਾਂ ਤੋਂ ਜਿਹੜਾ ਹੈ ਜੀ ਉਹ ਬਾਗੀਆਂ ਨੇ ਆਪਣੇ ਨਾਮ ਵਾਪਸ ਜਿਹੜਾ ਜੀ ਉਹ ਨਹੀਂ ਲਏ। ਔਰ ਇਹਦੇ ਕਰਕੇ ਜਿਹੜਾ ਜੀ ਹੁਣ ਕਾਂਗਰਸ ਨੇ ਇਹਨਾਂ ਦੇ ਉੱਤੇ ਸਖਤੀ ਜਿਹੜੀ ਆ ਜੀ ਉਹ ਕਰ ਦਿੱਤੀ ਆ। ਔਰ ਕਾਂਗਰਸ ਨੇ ਇਹ 9 ਦੇ ਕਰੀਬ ਜਿਹੜੇ ਆਗੂ ਨੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਔਰ ਇਹਨਾਂ ਨੂੰ ਉਮਰ ਭਰ ਦੇ ਵਾਸਤੇ ਪਾਰਟੀ ਚੋਂ ਕੱਢਿਆ ਗਿਆ। ਜਿਵੇਂ ਕਿ ਕਾਂਗਰਸ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਇਹ ਬਾਗੀ ਜਿਹੜੇ ਉਹ ਨਾ ਸੁਧਰੇ ਤਾਂ ਉਹਨਾਂ ਨੂੰ ਜਿਹੜਾ ਜੀ ਉਹ ਕੱਢਿਆ ਜਾ ਸਕਦਾ। ਹੁਣ ਵੇਖਣ ਵਾਲੀ ਗੱਲ ਜਿਹੜੀ ਆ ਜੀ ਇੰਟਰਸਟਿੰਗ ਇਹ ਹੋਊਗੀ ਕਿ ਇਹ ਜਦੋਂ ਹੁਣ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਇਹ ਆਪਣੀਆਂ ਚੋਣ ਸਰਗਰਮੀਆਂ ਜਿਹੜੀਆਂ ਜੀ ਉਹ ਭਖਾਉਣਗੇ। ਚੋਣ ਸਰਗਰਮੀਆਂ ਜਿਹੜਾ ਜੀ ਉਹ ਭਖਾਉਣ ਦਾ ਮਤਲਬ ਇਹ ਹੋਊਗਾ ਕਿ ਕਾਂਗਰਸ ਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਇਹ ਪੈਦਾ ਕਰਨਗੇ। ਉਂਝ ਵੈਸੇ ਕਾਂਗਰਸ ਨੂੰ ਜਿਹੜਾ ਹੈ ਜੀ 19 ਦੇ ਕਰੀਬ ਸੀਟਾਂ ਨੇ ਜਿੱਥੇ ਕਿ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ। ਅਜੇ ਕੱਢੇ ਗਏ ਨੇ ਜੀ ਇਹ 9 ਤੋਂ ਜਿਹੜੀ ਬਾਕੀ ਥਾਵਾਂ ਨੇ ਉੱਥੇ ਕਾਂਗਰਸ ਜਿਹੜੀ ਹੈ ਜੀ ਉਹ ਕੀ ਕਰਦੀ ਹੈ, ਕੀ ਅਜੇ ਉਹ ਇੰਤਜ਼ਾਰ ਕਰ ਰਹੀ ਹੈ ਕਿ ਉੱਥੋਂ ਜਿਹੜਾ ਜੀ ਇਹਨਾਂ ਨੂੰ ਪਿੱਛੇ ਹਟਾ ਲਿਆ ਜਾਊਗਾ ਬਾਗੀਆਂ ਨੂੰ ਜਾਂ ਨਹੀਂ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੀ ਬਿਲਕੁਲ ਨੇੜੇ ਤੋਂ ਨਿਗਾਹ ਹੈ ਇਸ ਬਗਾਵਤ ਵਾਲੀਆਂ ਸੀਟਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਦੁਆਬੇ ਦੀਆਂ ਬਗਾਵਤ ਵਾਲੀਆਂ ਸੀਟਾਂ ਦੇ ਉੱਤੇ, ਕਿਉਂਕਿ ਜਿੱਥੇ ਜਿੱਥੇ ਬਗਾਵਤ ਹੋਈ ਆ ਉੱਥੋਂ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਗੇਨ ਕਰ ਸਕਦੀ ਹੈ ਜੀ। ਇਹ ਲੈਣ ਦੇਣ ਚੱਲਦਿਆ ਰਹੂਗਾ ਜੀ ਕੀ ਕੁਛ ਹੁੰਦਾ। ਤੇ ਅੱਗੇ ਆਪਾਂ ਮਾਲਵੇ ਦੇ ਵਿੱਚ ਚੱਲਦੇ ਹਾਂ, ਜੇ ਉੱਥੇ ਦੀ ਜਿਹੜੀ ਸਿਰਦਰਦੀ ਆ ਅਕਾਲੀਆਂ ਦੀ ਵੱਧ ਸਕਦੀ ਹੈ। ਵਧੀ ਹੋਈ ਹੈ ਜੀ। ਐਕਚੁਅਲੀ ਜੇ ਆਪਾਂ ਪੁਰਾਣਾ ਜਿਹੜਾ ਜੀ ਸਾਰਾ ਜਾਂਚ ਕਰੀਏ, ਘੋਖ ਕਰੀਏ ਤੇ ਉਹਦੇ ਵਿੱਚੋਂ ਇਹ ਨਿਕਲਦਾ ਨਾ ਜੀ ਕਿ ਮਾਲਵਾ ਜਿਹੜਾ ਉਹ ਸਰਕਾਰ ਬਣਾ ਕੇ ਦਿੰਦਾ ਰਿਹਾ ਜੀ ਅਕਾਲੀ ਦਲ ਦੀ। ਇਸ ਵਾਰੀ ਮਾਲਵਾ ਜਿਹੜਾ ਜੀ ਸਭ ਤੋਂ ਵੱਡੀ ਚੁਣੌਤੀ
ਜਿਹੜੀ ਹੈ ਜੀ ਉਹ ਬਣ ਗਿਆ ਅਕਾਲੀ ਦਲ ਦੇ ਵਾਸਤੇ। ਰਵਾਇਤੀ ਵੋਟ ਬੈਂਕ ਜਿਹੜਾ ਜੀ ਉਹਨੂੰ ਬਚਾਉਣਾ ਇਸ ਵੇਲੇ ਔਖਾ ਜਿਹੜਾ ਜੀ ਉਹ ਹੋਇਆ ਪਿਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਇਹ ਸਾਰੇ ਜਿਹੜੇ ਨੇ ਜੀ ਉਹ ਇਸ ਗੱਲ ਦੇ ਵਾਸਤੇ ਲੜ ਰਹੇ ਆ ਕਿ ਉਹਨਾਂ ਨੂੰ ਜਿਹੜਾ ਜੀ ਜਿੰਨਾ ਕੁ ਉਹਨਾਂ ਦਾ ਰਵਾਇਤੀ ਵੋਟ ਬੈਂਕ ਆ ਉਹੀ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਬਚਿਆ ਰਹੇ। ਜਿਹੜਾ ਕਿਸਾਨੀ ਵੋਟ ਬੈਂਕ ਆ ਉਹਦੇ ਖੁਰਨ ਦਾ ਕਾਰਨ ਜਿਹੜਾ ਜੀ ਉਹ ਸਾਰੇ ਜਾਣਦੇ ਨੇ ਕਿ ਚਿੱਟੇ ਦਾ ਹਮਲਾ, ਚਿੱਟੀ ਮੱਖੀ ਦਾ ਜਿਹੜਾ ਜੀ ਉਹ ਹਮਲਾ, ਔਰ ਉਦੋਂ ਬਾਅਦ ਨਕਲੀ ਪੈਸਟੀਸਾਈਡ ਜਿਹੜੀਆਂ ਦੀ ਆਈਆਂ ਉਹਨੇ ਕਿਸਾਨੀ ਤਬਾਹ ਕਰਕੇ ਰੱਖ ਦਿੱਤੀ। ਖੁਦਕੁਸ਼ੀਆਂ ਦੇ ਰਾਹ ਪਿਆ। ਇਹ ਜਿਹੜਾ ਏਰੀਆ ਹੈ ਜੀ ਉਹਦੇ ਵਿੱਚ ਵੱਡਾ ਰੋਸ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ, ਉਦੋਂ ਬਾਅਦ ਜਿਵੇਂ ਪੁਲਿਸ ਨੇ ਇਹਨੂੰ ਹੈਂਡਲ ਕੀਤਾ, ਗੋਲੀ ਚੱਲੀ, 2 ਲੋਕ ਮਾਰੇ ਗਏ, ਇਹ ਬਹੁਤ ਵੱਡਾ ਜਿਹੜਾ ਜੀ ਮੁੱਦਾ। ਇਹਦੇ ਨਾਲ ਪੰਥਕ ਵੋਟ ਬੈਂਕ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਖੁਰਿਆ। 2012 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਮਾਲਵੇ ਦੇ ਵਿੱਚੋਂ ਜਿਹੜਾ ਜੀ ਹੁੰਗਾਰਾ ਚੰਗਾ ਮਿਲਿਆ ਸੀ ਅਕਾਲੀ ਦਲ ਨੂੰ, ਤੇ ਉਹਨੇ ਦੁਬਾਰਾ ਜਿਹੜਾ ਜੀ ਸੱਤਾ ਦੇ ਉੱਤੇ ਪਹੁੰਚਾ ਦਿੱਤਾ ਸੀਗਾ। 2007 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹਾਲਾਂਕਿ ਅਕਾਲੀ ਦਲ ਨੂੰ ਮਾਲਵੇ ਦੇ ਵਿੱਚੋਂ ਨਮੋਸ਼ੀ ਜਿਹੜੀ ਉਹ ਮਿਲੀ ਸੀ, ਪਰ ਉਦੋਂ ਉਹ ਮਾਝੇ ਤੇ ਦੁਆਬੇ ਦੇ ਸਹਾਰੇ ਸਰਕਾਰ ਜਿਹੜੀ ਹੈ ਜੀ ਉਹ ਬਣਾ ਗਿਆ ਸੀਗਾ। ਉਸ ਤੋਂ ਬਾਅਦ ਜਿਹੜਾ ਜੀ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਖਤਰੇ ਦੇ ਸੰਕੇਤ ਤਾਂ ਮਿਲੇ ਸੀਗੇ ਜਦੋਂ ਆਮ ਆਦਮੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਜਿਹੜੇ ਮਾਲਵੇ ਦੇ ਵਿੱਚੋਂ ਜਿੱਤਣ 'ਚ ਕਾਮਯਾਬ ਰਹੇ ਸੀ ਤੇ 1 ਸੀਟ ਕਾਂਗਰਸ ਦੀ ਜਿਹੜੀ ਹੈ ਜੀ ਉਹ ਝੋਲੀ ਪੈ ਗਈ ਸੀ। ਪੌਣੇ 3 ਸਾਲ ਪਹਿਲਾਂ ਚੱਲੀ ਸੱਤਾ ਵਿਰੋਧੀ ਹਵਾ ਦੇ ਰੁੱਖ ਨੂੰ ਠੱਲਣ 'ਚ ਅਕਾਲੀ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ। ਇਸ ਵੇਲੇ ਮਾਲਵੇ ਦੇ ਪਿੰਡਾਂ ਦੇ ਵਿੱਚ ਅਕਾਲੀਆਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਮਾਲਵਾ ਖਿੱਤਾ ਜਿਹਦੇ ਵਿੱਚ ਪੁਆਧ ਦੇ ਜ਼ਿਲ੍ਹੇ ਵੀ ਸ਼ਾਮਲ ਨੇ, ਕੁੱਲ 69 ਵਿਧਾਨ ਸਭਾ ਹਲਕੇ ਪੈਂਦੇ ਨੇ, ਜਿਹਦੇ ਕਰਕੇ 3 ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਪ ਦਾ ਇਸ ਖਿੱਤੇ ਨੂੰ ਸਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲੱਗਿਆ ਹੋਇਆ। ਅੰਦਰ ਖਾਤੇ ਹੀ ਸਹੀ ਅਕਾਲੀ ਆਗੂ ਇਹ ਗੱਲ ਮੰਨਦੇ ਆ ਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਖਾਸ ਕਰਕੇ ਸੰਗਰੂਰ, ਬਰਨਾਲਾ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਤੇ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਪਾਰਟੀ ਉਮੀਦਵਾਰਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਜਿੱਤ ਹਾਸਲ ਕਰਨੀ ਕਾਂਗਰਸ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਬਣਿਆ ਹੋਇਆ। ਜਿਹੜੇ ਵੱਡੇ ਚਿਹਰੇ ਇਸ ਵੇਲੇ ਜਿਹੜਾ ਜੀ ਜਮਾ ਘਟਾਓ ਕਰ ਰਹੇ ਆ ਕਿ ਕਿਵੇਂ ਇਹਨਾਂ ਪਿੰਡਾਂ ਦੇ ਵਿੱਚੋਂ ਵਿਚਰੀਏ, ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰਖੜਾ, ਸੁਰਜੀਤ ਕੁਮਾਰ ਜਿਆਣੀ, ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਮਦਨ ਮੋਹਨ, ਸ਼ਰਨਜੀਤ ਢਿੱਲੋਂ, ਚਰਨਜੀਤ ਉਠਵਾਲ, ਇਹ ਸਾਰੇ ਜਿਹੜੇ ਨੇ ਜੀ ਉਹ ਇਸ ਵੇਲੇ ਕੋਸ਼ਿਸ਼ ਇਹ ਕਰ ਰਹੇ ਆ ਕਿ ਅਸੀਂ ਰਵਾਇਤੀ ਵੋਟ ਬੈਂਕ ਨੂੰ ਬਚਾਈਏ ਕਿਵੇਂ, ਕਿਉਂਕਿ ਜੇ ਇਹ ਸਾਰੇ ਹਰਦੇ ਆ, ਜਿਹੜੇ ਕਿ ਹਾਰ ਦੇ ਕੰਢੇ ਖੜੇ ਆ, ਤੇ ਫਿਰ ਇੱਕ ਗੱਲ ਜਿਹੜੀ ਆ ਜੀ ਸਭ ਤੋਂ ਵੱਡੀ ਉੱਭਰ ਕੇ ਸਾਹਮਣੇ ਆਊਗੀ ਕਿ ਅਕਾਲੀ ਦਲ ਬਾਦਲ ਦੀ ਹੋਣ ਦਾ ਕੀ ਬਣੂਗਾ ਜੀ। ਬਿਲਕੁਲ ਜੀ, ਉਹ ਵੀ ਬੜੀ ਇੰਟਰਸਟਿੰਗ ਗੱਲ ਰਹੂਗੀ। ਤੇ ਅੱਗੇ ਆਪਾਂ ਜਲਾਲਾਬਾਦ ਵੱਲ ਚੱਲਦੇ ਹਾਂ ਤੇ ਉਸ ਦੇ ਵਿੱਚ ਅਸਲ ਕਹਾਣੀ ਕੀ ਚੱਲ ਰਹੀ ਆ ਉੱਥੇ? ਦੇਖੋ, ਮੈਂ ਤਕਰੀਬਨ 2 ਦਿਨ ਜਿਹੜੇ ਆ ਜੀ ਜਲਾਲਾਬਾਦ ਹਲਕੇ ਦੇ ਵਿੱਚ ਪਿੰਡਾਂ ਤੱਕ ਜਿਹੜੇ ਆ ਜੀ ਉਹ ਪਹੁੰਚੇ ਆ, ਛੋਟੇ ਛੋਟੇ ਪਿੰਡਾਂ ਤੱਕ ਵੀ, ਜਿਹੜੇ ਕਿਉਂਕਿ ਇਹ ਹਲਕਾ 2 ਵਾਰੀ ਡਿਪਟੀ CM ਜਿਹੜੇ ਨੇ ਜੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਰਿਪਰੈਜ਼ੈਂਟ ਕੀਤਾ। ਇੱਕ ਵਾਰੀ ਫੇਰ ਉਹ ਇੱਥੋਂ ਉਮੀਦਵਾਰ ਨੇ। ਪਿੰਡਾਂ ਥਾਵਾਂ ਦੇ ਉੱਤੇ ਇੰਨਾ ਜਿਹੜਾ ਜੀ ਬੁਰਾ ਹਾਲ ਹੈ, ਤੁਸੀਂ ਹੈਰਾਨ ਰਹਿ ਜਾਓਗੇ ਇਸ ਹਲਕੇ ਨੂੰ ਦੇਖ ਕੇ ਕਿ ਇਹ ਪਿੰਡ ਦਾ ਹੀ ਪੰਜਾਬ ਦਾ ਕੋਈ ਜਿਹੜਾ ਜੀ ਉਹ ਪਾਰਟ ਹੈ। ਜਿਹੜੇ ਲੋਕ ਨੇ ਉਹ ਆਮ ਸਹੂਲਤਾਂ ਦੇ ਵਾਸਤੇ ਤਰਸ ਰਹੇ ਨੇ, ਤੁਸੀਂ ਇਹ ਕਹਿ ਲਓ। ਜਦੋਂ ਲੋਕਾਂ ਦੇ ਨਾਲ ਗੱਲ ਕਰਦੇ ਆ, ਉਹਨਾਂ ਦੀ ਮੰਗ ਕੀ ਆ? ਉਹ ਕਹਿੰਦੇ ਜੀ ਸਾਡੇ ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਹੈ ਨੀਗਾ, ਦੂਰ ਦਰੇਡੇ ਕੁੜੀਆਂ ਨੂੰ ਜਿਹੜਾ ਜੀ ਪੜ੍ਹਨ ਦੇ ਵਾਸਤੇ ਜਾਣਾ ਪੈਂਦਾ। ਚਲੋ ਮੁੰਡੇ ਤਾਂ ਕਿਸੇ ਤਰੀਕੇ ਨਾਲ ਚਲੇ ਜਾਂਦੇ ਨੇ, ਕੁੜੀਆਂ ਦੇ ਵਾਸਤੇ 5ਵੀਂ ਤੋਂ ਬਾਅਦ ਮੁਸੀਬਤ ਹੋ ਜਾਂਦੀ ਆ। ਤੁਸੀਂ ਹੈਰਾਨ ਹੋਵੋਗੇ, 5ਵੀਂ ਤੱਕ ਦੇ ਸਕੂਲਾਂ ਦੀ ਮੰਗ ਆ ਲੋਕਾਂ ਦੀ ਕਿ 5ਵੀਂ ਤੱਕ ਜਿਹੜਾ ਜੀ ਉਹ ਸਕੂਲ ਖੋਲ ਦਿਓ। ਸਰਵ ਸਿੱਖਿਆ ਅਭਿਆਨ ਜਿਹੜਾ ਕਰੋੜਾਂ ਰੁਪਏ ਦੇ ਫੰਡ ਜਿਹੜੇ ਆਉਂਦੇ ਆ ਸੈਂਟਰ ਦੀ ਸਰਕਾਰ ਤੋਂ, ਜਿਹੜੇ ਇਹ ਕਹਿੰਦੇ ਆ ਕਿ ਕਿਸੇ ਵੀ ਹਲਕੇ ਦੇ ਵਿੱਚ 3 ਕਿਲੋਮੀਟਰ ਤੋਂ ਵੱਧ ਜਿਹੜਾ ਜੀ ਬੱਚਿਆਂ ਨੂੰ ਸਕੂਲ ਨਹੀਂ ਜਾਣਾ ਪਊਗਾ। ਇੱਥੇ ਉਹ ਫੰਡ ਕਿੱਥੇ ਗਏ? ਕਿਸੇ ਨੂੰ ਕਿਸੇ ਜਗ੍ਹਾ ਦੇ ਉੱਤੇ ਜੀ ਉਹ ਲੱਭਦੇ ਨਹੀਂ ਗਏ ਕਿ ਕਿੱਥੇ ਗਏ ਨੇ ਜੀ ਫੰਡ। ਪਿੰਡਾਂ ਦੇ ਵਿੱਚ 2 ਜਿਹੜੇ ਅਕਾਲੀ ਦਲ ਦੇ ਅਹਿਮ ਬੰਦੇ ਨੇ, ਖਾਸ ਤੌਰ ਦੇ ਉੱਤੇ ਮੰਟਾ ਦੀ ਦਹਿਸ਼ਤ ਜਿਹੜੀ ਆ ਜੀ ਉਹ ਵੇਖੀ ਜਾ ਸਕਦੀ ਆ। ਅੰਨ੍ਹੇਵਾਹ ਧੜਾ ਧੜ ਪਰਚੇ ਲੋਕਾਂ ਦੇ ਉੱਤੇ ਦਰਜ ਕਰਾਏ ਗਏ ਨੇ।
ਕੁੱਟਮਾਰ ਜਿਹੜੀ ਆ ਜੀ ਬਹੁਤ ਇਸ ਏਰੀਏ ਦੇ ਵਿੱਚ, ਇਸ ਹਲਕੇ ਦੇ ਵਿੱਚ ਜਿਹੜੀ ਆ ਉਹ ਹੋਈ ਆ। ਔਰ ਇਹਨਾਂ ਪਰਚਿਆਂ ਤੋਂ ਡਰਦੇ ਮਾਰੇ ਜਿਹੜੇ ਲੋਕ ਨੇ ਉਹ ਚੁੱਪ ਰਹੇ ਨੇ। ਹੁਣ ਪਿੰਡਾਂ ਥਾਵਾਂ ਦੇ ਉੱਤੇ ਤੁਸੀਂ ਜਦੋਂ ਜਾਂਦੇ ਹੋ, ਕੈਮਰਾ ਜਿਹੜਾ ਲਾਉਂਦੇ ਹੋ, ਤੇ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਦੱਸਦੇ ਨੇ ਕਿ ਉਹਨਾਂ ਦੇ ਹਾਲਾਤ ਜਿਹੜੇ ਉਹ ਕਿਹੋ ਜਿਹੇ ਹੋਏ ਪਏ ਨੇ। ਜਲਾਲਾਬਾਦ ਦੇ ਨਾਲ ਲੱਗਵਾਂ ਜਿਹੜਾ ਹਲਕਾ ਫਾਜ਼ਿਲਕਾ ਹੈ, ਜਿੱਥੋਂ ਸੁਰਜੀਤ ਕੁਮਾਰ ਜਿਆਣੀ ਹੋਰੀ ਚੋਣ ਲੜ ਰਹੇ ਨੇ, ਉੱਥੇ ਇੱਕ ਪਿੰਡ ਪੈਂਦਾ ਜੀ। ਇੰਨੇ ਮਾੜੇ ਉਹਦੇ ਹਾਲਾਤ ਨੇ, 5 ਸਾਲ ਪਹਿਲਾਂ ਹਸਪਤਾਲ ਬਣਾ ਦਿੱਤਾ ਗਿਆ, ਉਹ ਕਾਗਜ਼ਾਂ ਦੇ ਵਿੱਚ ਹਸਪਤਾਲ ਹੈ ਹੀ ਨਹੀਂ, ਉਦੋਂ ਦਾ ਉਹਨੂੰ ਜਿੰਦਰਾ ਲੱਗਿਆ ਹੋਇਆ ਜੀ। ਉੱਥੇ ਅਵਾਰਾ ਡੰਗਰ ਜਿਹੜੇ ਆ ਉਹ ਬਾਹਰ ਇਸ ਹਸਪਤਾਲ ਦੇ ਜਿਹੜਾ ਜੀ ਉਹ ਖੜੇ ਆ। ਇਸੇ ਹੀ ਹਲਕੇ ਦੇ ਵਿੱਚ ਪੈਂਦਾ ਇੱਕ ਪਿੰਡ, ਉੱਥੇ ਪੀਣ ਵਾਲਾ ਸੁਥਰਾ ਪਾਣੀ ਹੈ ਨੀਗਾ ਜੀ, ਜਿੱਥੇ ਅਪਾਹਜ ਬੱਚੇ ਜੰਮ ਰਹੇ ਨੇ। ਇੰਨੇ ਮੰਦੇ ਹਾਲੀ ਜਿਹੜਾ ਜੀ ਇਹ ਪੂਰਾ ਏਰੀਆ ਜਲਾਲਾਬਾਦ ਵਾਲਾ ਜਿਹੜਾ ਜੀ ਉਹ ਲੰਘ ਰਿਹਾ। ਜੋ ਕੁਛ ਪਿਛਲੇ ਦਿਨਾਂ ਤੋਂ ਸ਼ੇਰ ਸਿੰਘ ਘਬਾਇਆ ਹੋਰਾਂ ਦੇ ਨਾਲ ਹੋਇਆ, ਉਹਦੇ ਬਾਰੇ ਵੀ ਲੋਕ ਜਿਹੜੀ ਆ ਜੀ ਵੱਡੀ ਗਿਣਤੀ ਦੇ ਵਿੱਚ ਕਹਾਣੀ ਜਿਹੜੀ ਆ ਉਹ ਪਾਉਂਦੇ ਆ। ਬੇਸ਼ੱਕ ਇੱਥੇ ਜਿਹੜਾ ਜੀ ਮੁੱਖ ਮੁਕਾਬਲਾ ਸੁਖਬੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਜਿਹੜੇ ਨੇ ਭਗਵੰਤ ਮਾਨ ਹੋਰਾਂ ਦੇ ਵਿਚਾਲੇ ਆ। ਵਿਚਾਲੇ ਆ ਕੇ ਫਸ ਗਏ ਰਵਨੀਤ ਸਿੰਘ ਬਿੱਟੂ ਹੋਰੀ ਵੀ ਜਿਹੜੇ ਆ ਜੀ ਉਹ ਸ਼ਹਿਰ ਦੇ ਵਿੱਚ ਬੇਅੰਤ ਸਿੰਘ ਹੋਰਾਂ ਦੀ ਫੋਟੋ ਲਾ ਕੇ ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਮੰਗ ਰਹੇ ਜਿਹੜਾ ਜੀ ਉਹ ਦਿਸ ਰਹੇ ਆ। ਸ਼ਾਇਦ ਇਸ ਜਗ੍ਹਾ ਤੱਕ ਜਿਹੜਾ ਜੀ ਜਿਹੜੇ ਪਹੁੰਚੇ ਨੇ ਉਮੀਦਵਾਰ ਜਿਹਨੇ ਰੋਡ ਸ਼ੋਅ ਵਗੈਰਾ ਕੀਤੇ ਨੇ, ਉਹ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੀ ਨੇ। ਸੁਖਬੀਰ ਸਿੰਘ ਬਾਦਲ ਹੋਰੀ ਇਸ ਏਰੀਏ ਦੇ ਵਿੱਚ ਬਹੁਤ ਜਿਹੜਾ ਜੀ ਉਹ ਘੱਟ ਗਏ ਨੇ ਇਸ ਚੋਣ ਪ੍ਰਚਾਰ ਦੇ ਦੌਰਾਨ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਜ਼ਰੂਰ ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਚੋਣ ਪ੍ਰਚਾਰ ਕੀਤਾ। ਬੜਾ ਇਹ ਰਹੂਗਾ ਇਹ ਏਰੀਆ ਔਰ ਇਹ ਹਲਕਾ ਜਿਹੜਾ ਜੀ ਖਾਸ ਤੌਰ ਦੇ ਉੱਤੇ ਬੜਾ ਅਹਿਮ ਰਹੂਗਾ। ਹੌਟ ਸੀਟ ਹੈ ਜੀ, ਔਰ ਇੱਥੇ ਵੀਵੀਪੈਟ ਮਸ਼ੀਨਾਂ ਜਿਹੜੀਆਂ ਦੀ ਉਹ ਲੱਗਣਗੀਆਂ, ਜਿਹੜੀਆਂ ਕਿ ਜਦੋਂ ਤੁਸੀਂ ਵੋਟ ਪਾਉਂਦੇ ਹੋ ਦੱਸਣਗੀਆਂ ਕਿ ਕਿਹਨੂੰ ਵੋਟ ਜਿਹੜੀ ਆ ਜੀ ਉਹ ਗਈ ਆ। ਸੋ ਆਉਂਦੇ ਦਿਨਾਂ ਦੇ ਦੌਰਾਨ ਜਿੰਨੇ ਕੁ ਦਿਨ ਰਹਿੰਦੇ ਆ ਹੁਣ ਚੋਣਾਂ ਦੇ ਵਿੱਚ, ਇਹਦੀ ਨੇੜਿਓ ਜਿਹੜੀ ਆ ਜੀ ਉਹ ਗੱਲਬਾਤ ਆਪਾਂ ਸਰੋਤਿਆਂ ਦੇ ਵਾਸਤੇ ਕਰਦੇ ਰਹਾਂਗੇ। ਪਰ ਇੰਨਾ ਜ਼ਰੂਰ ਹੈ ਜੀ, ਜੇ ਪਿੰਡਾਂ ਥਾਵਾਂ ਦੀ ਗੱਲ, ਲੋਕਾਂ ਦੀ ਨਬਜ਼ ਟੋਨ ਦੀ ਗੱਲ ਕਰੀਏ ਤੇ ਇਉਂ ਲੱਗਦਾ ਕਿ ਲੋਕ ਜਿਹੜੇ ਆ ਜੀ ਉਹ ਇੱਥੋਂ ਇੱਕ ਵੱਡਾ ਫੇਰ ਬਦਲ ਕਰ ਸਕਦੇ ਜੀ ਚਾਹੁੰਦੇ ਆ ਜੀ। ਜਿਹੜੇ ਹਾਲਾਤ ਤੁਸੀਂ ਦੱਸੇ ਆ, ਐਡੀ ਵੱਡੀ ਪੋਜੀਸ਼ਨ ਹੋਵੇ ਇਹਨਾਂ ਕੋਲ ਤੇ ਇਹ ਉੱਥੇ ਦੇ ਹਾਲਾਤ ਨਾ ਸੁਧਾਰ ਸਕਣ ਤੇ ਫਿਰ ਵਿਕਾਸ ਆਪਣਾ ਹੀ ਹੋਵੇ, ਉਹ ਮਾੜੀ ਗੱਲ ਆ। ਤੇ ਅੱਗੇ ਆਪਾਂ ਬਾਦਲਾਂ ਦੀ ਗੱਲ ਤੇ ਕਰ ਲਈਏ ਤੇ ਕਹਿੰਦੇ ਵੀ ਜਿਹੜੇ ਬੱਦਲ ਆ ਉਹ ਵੀ ਆਪਣਾ ਪੂਰਾ ਜ਼ੋਰ ਲਗਾ ਰਹੇ ਆ। ਬਿਲਕੁਲ ਜੀ, ਕੱਲ ਤੋਂ ਜਿਹੜਾ ਜੀ ਇਹ ਮੀਂਹ ਤੇ ਗੜੇ ਜਿਹੜੇ ਆ ਉਹ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਉਹ ਪੈ ਰਹੇ ਨੇ। ਬਹੁਤ ਤੇਜ਼ ਜਿਹੜਾ ਜੀ ਉਹ ਮੀਂਹ ਸਾਰੇ ਹੀ ਤਕਰੀਬਨ ਪੰਜਾਬ ਦੇ ਵਿੱਚ ਪਿਆ। ਜਿਹੜਾ ਇਹ ਮੀਂਹ ਹੈ ਜੀ ਕਣਕ ਦੇ ਵਾਸਤੇ ਇਹ ਚੰਗਾ, ਬਹੁਤ ਜ਼ਿਆਦਾ ਜਿੱਥੇ ਪੈ ਗਿਆ ਉਹ ਉੱਥੇ ਮਾੜਾ ਵੀ ਹੈ। ਪਰ ਜਿਹੜੇ ਗੜੇ ਨੇ ਉਹ ਬਹੁਤ ਜ਼ਿਆਦਾ ਜਿਹੜਾ ਜੀ ਇਹ ਮਾਲਵਾ ਪੱਟੀ ਦੇ ਵਿੱਚ ਜਿਹੜਾ ਉਹ ਪਏ ਆ, ਔਰ ਬਹੁਤ ਮੋਟੇ ਗੜੇ, ਤਕਰੀਬਨ ਅੱਧੇ ਘੰਟੇ ਤੋਂ ਵੱਧ ਜਿਹੜੀ ਆ ਜੀ ਉਹ ਗੜੇਮਾਰੀ ਹੋਈ ਆ। ਆਦਮ ਕੇ, ਚੋਟੀਆਂ, ਬਰਨ, ਆਲੂਪੁਰ, ਕੌੜੀ, ਕਰੰਡੀ, ਖੈਰਾ ਕਲਾਂ, ਇਹਨਾਂ ਸਾਰੇ ਏਰੀਆ ਦੇ ਵਿੱਚ ਗੜੇ ਜਿਹੜੇ ਆ ਉਹਨਾਂ ਨੇ ਜਿਹੜੀਆਂ ਸਬਜ਼ੀਆਂ ਦੀ ਫਸਲ ਹੈ ਜੀ ਉਹਦੇ ਉੱਤੇ ਵੱਡਾ ਅਸਰ ਪਾਇਆ, ਔਰ ਕਣਕਾਂ ਦੇ ਉੱਤੇ ਵੀ ਜਿਹੜਾ ਜੀ ਇਹਦਾ ਅਸਰ ਪਿਆ। ਪਰ ਇਹ ਤੁਸੀਂ ਕਹਿ ਲਓ ਕੁਦਰਤੀ ਤੌਰ ਦੇ ਉੱਤੇ ਕਿ ਇਹ ਜਿਹੜੇ ਮੀਂਹ ਤੇ ਗੜੇ ਜਿਹੜੇ ਪਏ ਆ ਉਹਨੇ ਵਿਕਾਸ ਦੀ ਪੋਲ ਵੀ ਜਿਹੜੀ ਆ ਜੀ ਉਹ ਖੋਲ ਕੇ ਰੱਖ ਦਿੱਤੀ ਆ। ਕਿਉਂਕਿ ਜਿਹੜੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਕਿ ਪਿੰਡਾਂ ਦੇ ਵਿੱਚ ਇੰਨਾ ਵਿਕਾਸ ਹੋਇਆ, ਗਲੀਆਂ ਨਾਲੀਆਂ ਦੇ ਵਿੱਚ ਇੰਨਾ ਜਿਹੜਾ ਜੀ ਅਸੀਂ ਲਾ ਦਿੱਤਾ, ਇੰਨੇ ਜਿਹੜਾ ਜੀ ਸੀਵਰੇਜ ਸਿਸਟਮ ਅਸੀਂ ਪਾ ਦਿੱਤਾ, ਸਾਰਾ ਪੰਜਾਬ ਅਕਾਲੀ ਫੋਰਨੀਆ ਬਣਾ ਦਿੱਤਾ ਜੀ, ਉਹ ਜਿਹੜੀ ਆ ਨਾ ਜੀ ਉਹ ਪੋਲ ਖੁੱਲ ਗਈ। ਹੁਣ ਸਵਾਲ ਇਹ ਆ ਕਿ ਇਹ ਪੋਲ ਕਿਸੇ ਵਿਰੋਧੀ ਧਿਰ ਨੇ ਨਹੀਂ ਖੋਲੀ, ਬਲਕਿ ਇਹ ਕੁਦਰਤ ਨੇ ਜਿਹੜੀ ਆ ਜੀ ਉਹ ਪੋਲ ਖੋਲੀ ਹੈ। ਔਰ ਤੁਸੀਂ ਇਹ ਕਹਿ ਲਓ ਕਿ ਅੱਜ ਦਾ ਦਿਨ ਜਿਹੜਾ ਤਕਰੀਬਨ ਸਰਗਰਮੀਆਂ ਜਿਹੜੀਆਂ ਨੇ ਉਹ ਬੜੀਆਂ ਸਿਮਟ ਕੇ ਰਹਿ ਜਾਣਗੀਆਂ ਬਹੁਤੇ ਏਰੀਆਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਪਿੰਡਾਂ ਥਾਵਾਂ ਤੇ ਜੀ। ਇੰਨਾ ਮੀਂਹ ਪੰਜਾਬ ਦੇ ਵਿੱਚ ਪਿਆ ਪਿਛਲੇ 24 ਘੰਟਿਆਂ 'ਚ। ਬਿਲਕੁਲ ਜੀ, ਜੇ ਪਿੰਡਾਂ ਥਾਵਾਂ ਵਿੱਚ ਤੁਸੀਂ ਗੱਲ ਕੀਤੀ ਹੈ ਤਾਂ ਫਿਰ ਲੰਘਣ ਨੂੰ ਵੀ ਰਾਹ ਨਹੀਂ ਨਾ ਹੋਣਾ, ਚਿੱਕੜ ਹੀ ਹੋਣਾ ਆ। ਉਹ ਜਿਹੜੀਆਂ ਸੜਕਾਂ ਆ ਉਹ ਵੀ ਪੇਪਰਾਂ ਦੇ ਵਿੱਚ ਅਖੀਰ ਵਿੱਚ ਅੱਜ ਨਵਾਂ ਕਿ ਪੌਣੀ ਜਨਵਰੀ ਲੰਘਣ ਤੋਂ ਬਾਅਦ ਬੱਦਲ ਲੱਗਦਾ ਚੋਣ ਦੀ ਹਾਜ਼ਰੀ ਪਾਉਣ ਪਹੁੰਚੇ। ਪੌਣੀ ਜਨਵਰੀ ਲੰਘਣ ਤੋਂ ਬਾਅਦ ਬੱਦਲ ਲੱਗਦਾ ਚੋਣ ਦੀ ਹਾਜ਼ਰੀ ਪਾਉਣ ਪਹੁੰਚੇ। ਬਾਹਲੀ ਨਹੀਂ ਸੀ ਪਈ ਜਾਂ ਠੰਡ ਪਹਿਲਾਂ ਲੱਗਦਾ ਉਸ ਦੀ ਯਾਦ ਦਿਵਾਉਣ ਪਹੁੰਚੇ। ਭਾਸ਼ਣਬਾਜ਼ੀ ਲਈ ਭਖਦੇ ਅਖਾੜਿਆਂ ਤੋਂ ਖਹਿੜਾ ਲੋਕਾਂ ਦਾ ਅੰਤ ਛਡਾਉਣ ਪਹੁੰਚੇ। ਨਾਲੇ ਹੋਇਆ ਹੈ ਪਿਆ ਵਿਕਾਸ ਕਿਹੜਾ, ਚਿੱਕੜ ਭਰੀ ਤਸਵੀਰ ਵਿਖਾਉਣ ਪਹੁੰਚੇ। ਸਰਦੀ ਨਾਲ ਜਦ ਕੁੰਗੜ ਕਈ ਲੋਕ ਜਾਣੇ, ਆਗੂ ਆਉਣਗੇ ਕਰਨ ਨੂੰ ਗਰਮ ਮੁੜ। ਸਰਦੀ ਨਾਲ ਜਦ ਕੁੰਗੜ ਕਈ ਲੋਕ ਜਾਣੇ, ਆਗੂ ਆਉਣਗੇ ਕਰਨ ਨੂੰ ਗਰਮ ਮੁੜ ਕੇ।
ਨਵੇਂ ਨਾਅਰਿਆਂ ਦੀ ਅਗਲੀ ਪਕੜ ਭਾਜੀ, ਵੰਡਦੇ ਫਿਰਨਗੇ ਲੀਡਰ ਬੇਸ਼ਰਮ ਮੁੜ ਕੇ। ਬਿਲਕੁਲ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।